ਅਗਲੀ ਜਿਹੜੀਆਂ ਗੱਲ ਕਰਦੇ ਜਾਈਏ ਵੀ ਅਸਾਈਲਮ ਦੇ ਮਾਮਲੇ ਦੇ ਵਿੱਚ ਇਸ ਸਾਲ 'ਚ ਕੀ ਕੁਛ ਚੰਗਾ ਘਟਿਆ, ਕੀ ਕੁਛ ਮਾੜਾ ਘਟਿਆ, ਕਿਹੜੇ ਕੇਸ ਹੱਕ 'ਚ ਆਏ ਤੇ ਕਿਹੜੇ ਕੇਸ ਜਿਹੜੇ ਉਲਟ ਆਏ? ਪਹਿਲਾਂ ਤਾਂ ਜੇ ਉਹਨਾਂ ਨੇ ਪੀਡੀ ਦਾ ਕਾਫੀ ਜ਼ੋਰ ਚੱਲਿਆ, ਹੈ ਨਾ, ਪਤਾ ਹੀ ਪ੍ਰੋਸੀਕਿਊਟਰ ਡਿਸਕ੍ਰੈਸ਼ਨ, ਜਿਹਦੇ ਕਰਕੇ ਉਹਨਾਂ ਨੇ ਕੇਸ ਡਿਸਮਿਸ ਕਰਤੇ। ਤੇ ਕਈ ਕੇਸਾਂ ਦੇ ਵਿੱਚ ਉਹਨਾਂ ਨੇ ਜਿਹੜੇ, ਹੁਣ ਦੇਖੋ ਪੀਡੀ ਦੇ ਵਿੱਚ ਕੀ ਸੀਗਾ, ਉਹਨਾਂ ਨੇ, ਸਰਕਾਰ ਨੇ ਸਾਡੀ ਜਿਹੜੀ ਪੀਡੀ ਦੀ ਮੋਸ਼ਨ ਵਗੈਰਾ ਸੀਗੀ ਐਕਸੈਪਟ ਕਰ ਲਈ, ਆਪ ਕਹਿਤਾ ਕਿ ਆਪਾਂ ਪੀਡੀ ਦੇਣੀ ਹੈ, ਪਰ ਸਾਰਿਆਂ ਨੂੰ ਅਜੇ ਪੀਡੀ ਗ੍ਰਾਂਟ ਹੋਈ ਨਹੀਂ ਹੈਗੀ, ਕੰਸੀਡਰੇਸ਼ਨ 'ਚ ਹੀ ਹੈ। ਤੇ ਐਂਡ ਆਫ ਦਾ ਡੇ ਕੀ ਹੈ ਕਿ BIA ਜਾਂ ਇਮੀਗ੍ਰੇਸ਼ਨ ਕੋਰਟ ਨੇ, ਜਿੰਨੇ ਵੀ, ਉਹਨਾਂ ਨੇ ਡਿਸਾਈਡ ਕਰਨਾ ਕਿ ਪੀਡੀ ਦੇਣੀ ਹੈ ਕਿ ਨਹੀਂ ਦੇਣੀ। ਤੇ ਹੁਣ ਕੀ ਆ ਕਿ ਪੀਡੀ ਕਈਆਂ ਲਈ ਬਹੁਤ ਬੈਨੀਫਿਸ਼ੀਅਲ ਹੋਈ, ਜਿਹਨਾਂ ਨੇ ਫੈਮਿਲੀ ਬੇਸਡ ਵਾਲੇ ਕੇਸ ਸੀਗੇ, I-94 ਮਿਲਿਆ ਸੀਗਾ, ਡਿਪੋਰਟੇਸ਼ਨ ਲੱਗੀ ਸੀ ਕਈਆਂ ਦੀ, ਮੋਸ਼ਨ ਟੂ ਰੀਓਪਨ ਕਰਕੇ ਉਹਨਾਂ ਨੇ ਪ੍ਰੋਸੀਡਿੰਗ, ਤੇ ਪੀਡੀ ਮਤਲਬ ਕਿ ਟਰਮੀਨੇਟ ਕਰਤਾ ਕੇਸ, ਤੇ ਉਹਨਾਂ ਦਾ ਪੂਰਾ ਕਹਿ ਲਓ ਕਿ ਕਾਈਂਡ ਆਫ ਕਲੀਨ ਰੈਕਡ ਹੋ ਗਿਆ। ਤੇ ਵਿਆਹ ਦੇ ਬੇਸ ਤੇ ਜਾਂ ਜਵਾਕਾਂ ਦੇ ਬੇਸ ਤੇ ਉਹ ਇੱਥੇ ਗ੍ਰੀਨ ਕਾਰਡ ਆਪਣਾ ਫਾਈਲ ਕਰ ਸਕਦੇ ਸੀ, ਜੇ ਉਹਨਾਂ ਨੂੰ I-94 ਮਿਲਿਆ। ਸੋ ਇਹ ਕਾਫੀ ਵੱਡੀ ਖਬਰ ਸੀਗੀ ਕਈ ਲੋਕਾਂ ਦੇ ਲਈ, ਪਰ ਕਈ ਲੋਕਾਂ ਲਈ ਇਹ ਮਾੜੀ ਖਬਰ ਵੀ ਸੀ, ਕਿਉਂਕਿ ਇਹਦੇ ਥੱਲੇ ਉਹਨਾਂ ਨੇ ਧੱਕੇ ਨਾਲ ਜਿਹੜੇ ਪੀਡੀ ਵਗੈਰਾ ਜਿਹੜੇ ਲੋਕਾਂ ਨੂੰ ਉਹ ਦੇਣੇ ਸ਼ੁਰੂ ਕੀਤੇ ਆ, ਸੈਂਟਾਨਾ ਕੋਰਟ ਵਗੈਰਾ ਸਪੈਸ਼ਲੀ। ਸੋ ਜਿਹੜੀ ਪੀਡੀ ਦਾ, ਹੁਣ ਸਰਕਾਰ ਸੋਚਦੀ ਹੈ ਕਿ ਪੀਡੀ ਦਾ ਫਾਇਦਾ ਕਿ ਡਿਪੋਰਟੇਸ਼ਨ ਚੋਂ ਬੰਦਾ ਬਚ ਜਾਂਦਾ, ਅਸਾਲਮ ਆਫਿਸ ਦੇ ਮੂਹਰੇ ਚੱਲ ਜਾਂਦਾ। ਸੋ ਮੇਰੇ ਹਿਸਾਬ ਨਾਲ ਤਾਂ ਪੀਡੀ ਵਧੀਆ ਸੀਗੀ। ਹੁਣ ਆਫਕੋਰਸ ਕਈ ਜਿਹੜੇ ਹੁਣ ਵਿਚਾਰੇ ਫਸੇ ਆ 7-8 ਸਾਲ ਦੇ, ਤਾਂ ਉਹਨਾਂ ਨੂੰ ਪੀਡੀ ਮਿਲੀ ਆ, ਉਹ ਕਹਿੰਦੇ ਫੇਰ ਦੁਬਾਰਾ ਲਾਈਨ 'ਚ ਲੱਗਣਾ ਪੈਣਾ, ਅਸਾਲਮ ਆਫਿਸ ਜਾਣਾ ਪੈਣਾ। ਪਰ ਇਹ ਹੈ ਕਿ ਜਿਹੜੇ ਜੱਜ ਸੀਗੇ, ਉਹਨਾਂ ਦਾ ਰਵੱਈਆ ਇਹ ਸੀਗਾ ਕਿ ਜਿਹੜੀ ਪੀਡੀ ਆ, ਉਹਦਾ ਮਤਲਬ ਇਹ ਨਹੀਂ ਕਿ ਆਪਾਂ ਤੁਹਾਡੇ ਹੱਕ ਖੋ ਰਹੇ ਹਾਂ ਕੁਛ, ਆਪਾਂ ਤੁਹਾਨੂੰ ਸਿਰਫ ਇਹ ਕਹਿ ਰਹੇ ਕਿ ਸਾਡੇ ਕੋਲ ਟਾਈਮ ਹੈ ਨਹੀਂਗਾ, ਤੁਸੀਂ ਥੱਲੇ ਜਾ ਕੇ ਅਸਾਲਮ ਆਫਿਸ ਦੇ ਵਿੱਚ ਕੇਸ ਫਾਈਲ ਕਰੋ। ਪੀਡੀ ਦਾ ਡਿਪੈਂਡ ਕਰਦਾ ਤੁਸੀਂ ਕਿਹਨੂੰ ਪੁੱਛਦੇ ਆ, ਕਈਆਂ ਨੂੰ ਵਧੀਆ ਲੱਗੀ, ਕਈਆਂ ਨੂੰ ਮਾੜੀ ਲੱਗੀ। ਇਹ ਮੇਨ ਜਿਹੜੀ ਸਭ ਤੋਂ ਵਧੀਆ ਖਬਰ ਜਿਹੜੀ ਆਈ ਸੀਗੀ, ਕੈਸਟਰੋਟਮ ਜਿਹੜਾ ਸੀਗਾ, ਕੈਸਟਰੋਟਮ ਦਾ ਜਿਹੜਾ ਕੇਸ ਸੀਗਾ, ਉਹਨੂੰ ਉਹਨਾਂ ਨੇ ਰੂਲ ਕਰਤਾ। ਕੋਰਨਾਡੋ ਦਾ ਜਿਹੜਾ ਕੇਸ ਆਇਆ, ਆਪਾਂ ਡਿਸਕਸ ਵੀ ਕੀਤਾ ਸੀਗਾ, ਓਵਰਰੂਲ ਉਹਨਾਂ ਨੇ ਇਹ ਕੀਤਾ ਕਿ ਕੈਸਟਰੋਟਮ ਦੇ ਵਿੱਚ ਟਰੰਪ ਉਹਨਾਂ ਨੇ ਪਾਵਰਾਂ ਜੱਜਾਂ ਦੀਆਂ ਵਾਪਸ ਲੈ ਲਈਆਂ ਸੀਗੀਆਂ ਕਿ ਤੁਸੀਂ ਐਡਮਿਨਿਸਟ੍ਰੇਟਿਵਲੀ ਕਲੋਜ਼ ਨਹੀਂ ਕਰ ਸਕਦੇ ਕੇਸ, ਜਾਂ ਪੀਡੀ ਨਹੀਂ ਦੇ ਸਕਦੇ, ਜਾਂ ਡਿਸਮਿਸ ਨਹੀਂ ਕਰ ਸਕਦੇ, ਤੁਹਾਨੂੰ ਫਾਈਨਲ ਆਰਡਰ ਹੀ ਦੇਣਾ ਪੈਣਾ। ਤੇ ਕੋਰਨਾਡੋ ਨੇ ਇਹ ਕਿਹਾ ਕਿ ਕੋਰਨਾਡੋ ਨੇ ਉਹੀ ਸਾਰੇ ਜਿਹੜੇ ਫੈਸਲੇ ਸੀਗੇ ਉਹ ਰਿਵਰਸ ਕਰਤੇ, ਤੇ ਹੁਣ ਜੱਜਾਂ ਨੂੰ ਦੁਬਾਰਾ ਪਾਵਰ ਐਡਮਿਨਿਸਟ੍ਰੇਟਿਵ ਕਲੋਜ਼ਰ ਦੀ ਜਾਂ ਡਿਸਮਿਸਲ ਦੀ ਦੁਬਾਰਾ ਪਾਵਰ ਦੇ ਦਿੱਤੀ ਹੈ। ਤੇ ਜਿਹਦੇ ਨਾਲ ਕਿ ਉਹ ਵਾਲੇ ਕੇਸ ਜਿਹੜੇ ਬਿਲਕੁਲ ਤੁਸੀਂ ਹਾਰ ਸਕਦੇ ਹੋ, ਜਾਂ ਜਿਹਨਾਂ ਦੇ ਵਿੱਚ I-94 ਮਿਲਿਆ ਸੀਗਾ, ਉਹਨਾਂ ਨੂੰ ਬੰਦਾ ਡਿਸਮਿਸ ਕਰਾ ਸਕਦਾ। ਤੇ ਹੋਰ ਮਾੜੀ ਖਬਰ ਇਹੀ ਹੈ ਜ਼ਿਆਦਾਤਰ ਕਿ ਮਾਈਗ੍ਰੈਂਟ ਬਹੁਤ ਜ਼ਿਆਦਾ ਆਏ ਆ, ਤੇ ਡਿਲੇ ਕਾਫੀ ਹੋ ਰਹੇ ਆ ਪ੍ਰੋਸੈਸ ਦੇ ਵਿੱਚ। ਇਹ ਤਾਂ ਓਬਵੀਅਸ ਆ, ਇਹ ਤਾਂ ਹੁਣ ਸਟਾਫਿੰਗ ਚਾਹੀਦੀ ਬਹੁਤ ਜ਼ਿਆਦਾ ਇਹਨਾਂ ਨੂੰ, ਜੇ ਇਹਨਾਂ ਨੇ ਜਿਹੜੇ ਡਿਲੇ ਜਿਹੜੇ ਕਹਿ ਲਓ ਅਵੋਇਡ ਕਰਨੇ ਆ। ਇਹਦੇ ਨਾਲ ਨਾਲ ਵਰਕ ਪਰਮਿਟ ਤੇ ਕਈਆਂ ਦੇ ਚੱਕਰ ਇਹਨਾਂ ਨੇ ਪਾਏ, ਕਲੌਕਸ ਵਗੈਰਾ ਬੰਦ ਕਰਤੀਆਂ ਕਿ ਤੁਸੀਂ ਕੇਸ ਟ੍ਰਾਂਸਫਰ ਕਰ ਲਿਆ ਅਸਾਈਲਮ ਫਾਈਲ ਕਰਨ ਤੋਂ ਬਾਅਦ। ਸੋ ਇਦਾਂ ਦੇ ਛੋਟੇ ਮੋਟੇ ਇਹਨਾਂ ਨੇ ਨਜਾਇਜ਼ ਜੇ ਆਪਣੇ ਫੈਸਲੇ ਲਿੱਤੇ ਕਿ ਕਈਆਂ ਦੀ ਵਰਕ ਪਰਮਿਟ ਦੀ ਕਲੌਕ ਵਗੈਰਾ ਰੋਕਤੀ ਸੀਗੀ। ਸੋ ਇੱਕ ਮਾੜੀ ਖਬਰ ਸੀਗੀ। ਤੇ ਚੰਗੀ ਖਬਰ ਇਹ ਹੈ ਕਿ ਨਵੇਂ ਜੱਜ ਇਹਨਾਂ ਨੇ ਕਾਫੀ ਨਿਯੁਕਤ ਕੀਤੇ ਆ, ਸੈਨ ਫਰਾਂਸਿਸਕੋ ਕੋਰਟ 'ਚ ਵੀ, ਹੋਰ ਵੀ ਕੋਰਟਸ ਦੇ ਵਿੱਚ, ਤੇ ਨਵੇਂ ਕੋਰਟਸ ਜਿਹੜੇ ਇਹਨਾਂ ਦੇ ਬਣ ਰਹੇ ਆ, ਜਿੱਦਾਂ ਆਪਾਂ ਦੱਸਿਆ ਕਿ ਕੌਂਕਰਡ ਦਾ ਕੋਰਟ ਜਿਹੜਾ ਸੀਗਾ ਵਾਲਨਟ ਕ੍ਰੀਕ ਦੇ ਲਾਗੇ, ਕੌਂਕਰਡ ਦਾ ਕੋਰਟ ਕਹਿੰਦੇ 2000 ਦੇ ਵਿੱਚ ਤਿਆਰ ਹੋ ਜਾਣਾ, ਤੇ ਜੋ ਮਤਲਬ ਕੋਰਟ ਹੋਣਾ ਸੈਕਰਮੈਂਟੋ ਵਾਂਗੂ ਨਹੀਂ, ਕਹਿੰਦੇ ਜ਼ਿਆਦਾ ਇਹਨਾਂ ਨੇ ਹਾਇਰਿੰਗ ਵਗੈਰਾ ਕਰਨੀ ਹੈ। ਉਹ ਹੁਣ ਏਦਾਂ ਹੈ ਕਿ ਦੇਸ਼ ਦੇ ਵਿੱਚ ਹੋਰ ਵੀ ਬਥੇਰੀਆਂ ਚੀਜ਼ਾਂ, ਸਾਰਾ ਸਾਲਾਂ ਵੀ ਸਭ ਕੁਛ ਨਹੀਂ ਹੈਗਾ, ਹੋਰ ਵੀ ਉਹਨਾਂ ਨੇ ਪੁੱਲ ਬਣਾਉਣੇ, ਹੈਲਥ ਕੇਅਰ, ਇਹ ਉਹ ਸਾਰਾ। ਪਰ ਇਹ ਹੈ ਕਿ ਜੇ ਓਵਰਆਲ ਇਹਨੂੰ ਸਮੇਟਿਆ ਜਾਵੇ ਤਾਂ ਇੱਕ ਵਧੀਆ ਸਾਲ ਰਿਹਾ, ਮਤਲਬ ਕਿ ਕਾਫੀ ਐਕਟਿਵ ਹੋ ਰਿਹਾ। ਕੋਈ ਏਦਾਂ ਨਹੀਂ ਕਹਿ ਸਕਦੇ ਕਿ ਸਰਕਾਰ ਨੇ ਕੁਛ ਕੀਤਾ ਨਹੀਂ। ਸੋ ਲੋਕਾਂ ਨੂੰ ਕਈ ਵਾਰੀ ਲੱਗਦਾ ਕਿ ਇਹ ਤਰੀਕਾ ਪੋਸਟਪੋਨ ਕਰੀ ਜਾ ਰਿਹਾ, ਪਰ ਏਦਾਂ ਕਿ ਕਾਫੀ ਕੰਮ ਜਿਹੜਾ ਉਹ ਹੋਇਆ ਵਾ। ਹੁਣ ਜਨਸੰਖਿਆ ਵੀ ਬੜੀ ਵਧੀ ਜਾ ਰਹੀ ਹੈ, ਲੋਕੀ ਵੀ ਬਹੁਤ ਜ਼ਿਆਦਾ ਆਏ ਆ। ਉਹਦੇ ਹਿਸਾਬ ਨਾਲ ਓਵਰਆਲ ਦੇਖਿਆ ਜਾਵੇ ਤਾਂ ਮੇਰੇ ਹਿਸਾਬ ਨਾਲ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਸੀਗਾ, ਬਾਕੀ ਡਿਪਾਰਟਮੈਂਟਾਂ ਵਾਂਗੂ ਵੀ, ਕਿ ਹੁਣ ਲੋਕੀ ਅਮਰੀਕਾ ਤਾਂ ਹੀ ਆਉਂਦੇ ਆ ਕਿ ਇੱਥੇ ਦੇ ਸਿਸਟਮ ਵਧੀਆ ਵਾ, ਬਾਕੀ ਦੇਸ਼ਾਂ ਨਾਲੋਂ ਚੱਲਦੇ ਆ। ਸੋ ਉਹਨਾਂ ਨੇ ਜਿਹੜਾ ਪੂਰਾ ਸੀਗਾ, ਜਿੰਨਾ ਬੈਸਟ ਸੀਗਾ, ਮੇਰੇ ਹਿਸਾਬ ਨਾਲ ਤਾਂ ਇਹਨਾਂ ਨੂੰ A ਗ੍ਰੇਡ ਹੀ ਦਿੱਤਾ ਜਾਊਗਾ। ਹੁਣ ਡਿਲੇ ਤਾਂ ਆਪਾਂ ਕੁਛ ਕਰ ਨਹੀਂ ਸਕਦੇ, ਪਰ ਇਹ ਹੈ ਕਿ ਜੱਜ ਕਾਫੀ ਜਿਹੜੇ ਹਾਰਡ ਵਰਕ ਉਹਨਾਂ ਨੂੰ ਕਰਨਾ ਪੈਂਦਾ। ਤੇ ਕੋਰਟ ਜਦੋਂ ਨਹੀਂ ਆਉਂਦੇ ਸੀਗੇ ਤਾਂ ਵੈਬਐਕਸ ਰਾਹੀਂ, ਫੋਨ ਦੇ ਰਾਹੀਂ ਉਹਨਾਂ ਨੇ ਕਾਫੀ ਜਿਹੜੇ ਸੀਗੇ ਆਪਣੇ ਕੰਮ, 2-3 ਹੀਅਰਿੰਗਾਂ ਇੱਕ ਦਿਨ ਦੇ ਵਿੱਚ, 4 ਹੀਅਰਿੰਗਾਂ ਵੀ ਕਈ ਜੱਜਾਂ ਨੇ ਉਹ ਸਮੇਟੀਆਂ ਉਹਨਾਂ ਨੇ। ਜੀ, ਤੇ ਅਟਾਰਨੀ ਟੇਕ ਹੈ ਨਾ ਜੀ, ਇਹ ਜਿਹੜਾ ਵੈਬਐਕਸ ਵਾਲਾ ਸਿਲਸਿਲਾ ਇਹ ਕੋਵਿਡ ਦੇ ਦੌਰਾਨ ਹੀ ਸ਼ੁਰੂ ਹੋਇਆ ਸੀ ਜਾਂ ਪਹਿਲਾਂ ਵੀ ਕਦੀ ਕੀਤਾ ਜਾਂਦਾ ਹੁੰਦਾ ਸੀ? ਪਹਿਲਾਂ ਵੀ ਤੁਸੀਂ ਕਰ ਸਕਦੇ ਸੀਗੇ ਟੈਲੀਫੋਨਿਕ, ਤੇ ਵੈਬਐਕਸ ਵਾਲਾ ਤਾਂ ਮੈਂ ਹੁਣ ਟੈਲੀਫੋਨਿਕਲੀ ਤੁਸੀਂ ਪਹਿਲਾਂ ਵੀ ਕਰ ਸਕਦੇ ਸੀ, ਤੁਹਾਨੂੰ ਰੀਜ਼ਨ ਦੇਣਾ ਪੈਂਦਾ ਸੀਗਾ, ਤੇ ਸੋਲਿਡ ਰੀਜ਼ਨ ਹੋਣਾ ਚਾਹੀਦਾ ਸੀਗਾ। ਪਰ ਹੁਣ ਜਿੱਦਾਂ ਕੋਵਿਡ ਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ, ਜਦੋਂ ਤੁਸੀਂ ਕੋਰਟ ਤੇ ਜਾਂਦੇ ਹੋ ਤਾਂ ਕਈ ਜੱਜਾਂ ਨੇ ਪੱਕਾ ਹੀ ਆਪਣੀ ਲਿਸਟ ਬਣਾਈ ਹੋਈ ਹੈ ਕਿ ਕਿਹੜੇ ਕੇਸ ਉਹਨਾਂ ਨੇ, ਕਈ ਜੱਜ ਕਹਿੰਦੇ ਕਿ ਆਪਾਂ ਇਨ ਪਰਸਨ ਹੀ ਸੁਣਨਾ, ਕਈ ਜੱਜ ਕਹਿੰਦੇ ਆਪਾਂ ਸੁਣਨੇ ਵੈਬਐਕਸ ਰਾਹੀਂ। ਸੋ ਹਰੇਕ ਜੱਜ ਨੇ ਹੁਣ ਆਪਣੀ ਪ੍ਰੈਫਰੈਂਸ ਦੇਤੀ ਹੈ ਕਿ ਕਦੋਂ ਉਹਨਾਂ ਨੇ ਵੈਬਐਕਸ ਰਾਹੀਂ ਸੁਣਨਾ ਤੇ ਕਦੋਂ ਉਹਨਾਂ ਨੂੰ ਇਨ ਪਰਸਨ ਚਾਹੀਦਾ।
ਤੇ ਜਿਹਨਾਂ ਨੂੰ ਇਨ ਪਰਸਨ ਚਾਹੀਦਾ, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਰਿਕੁਐਸਟ ਕਰੀ ਦੀ ਵੈਬਐਕਸ ਦੀ, ਕਈ ਵਾਰੀ ਉਹ ਡਿਨਾਈ ਵੀ ਕਰ ਦਿੰਦੇ ਆ ਕਿ ਤੁਹਾਡੇ ਕੋਲ ਸਹੀ ਰੀਜ਼ਨ ਨਹੀਂ ਹੈਗਾ ਵੈਬਐਕਸ ਫਾਈਲ ਕਰਨ ਦਾ, ਤੇ ਕੋਈ ਕਨਫਲਿਕਟ ਹੋਣਾ ਚਾਹੀਦਾ ਤੁਹਾਡੀ ਹੀਅਰਿੰਗ 'ਚ ਜਾਂ ਕੁਛ ਨਾ ਕੁਛ। ਹੁਣ ਕਈ ਜੱਜਾਂ ਨੂੰ ਰੀਜ਼ਨ ਦੇਣਾ ਪੈਂਦਾ, ਤੇ ਕਈ ਜੱਜਾਂ ਨੇ ਸਿੱਧੇ ਕਿਹਾ ਕਿ ਆਟੋਮੈਟਿਕ ਤੁਹਾਨੂੰ ਵੈਬਐਕਸ ਦੀ ਮੋਸ਼ਨ ਵੀ ਫਾਈਲ ਕਰਨ ਦੀ ਲੋੜ ਨਹੀਂ, ਸਿੱਧਾ ਹੀ ਤੁਹਾਡਾ ਜਿਹੜਾ ਵੈਬਐਕਸ ਗਰੰਟਿਡ ਹੀ ਸਮਝੋ ਹਰੇਕ ਕੇਸ ਦੇ ਲਈ।